ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਪੰਜਾਬੀ ਬੋਲਣ ਵਾਲਿਆਂ ਲਈ ਇੱਕ ਖੁਸ਼ਖਬਰੀ ਦੀ ਜਿਹੜੀ ਖਬਰ ਹੈ ਉਹ ਆਪਾਂ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਇਲੀਨੋਇਸ ਸਟੇਟ ਨੇ ਫਰਵਰੀ ਦੇ ਮਹੀਨੇ ਨੂੰ ਪੰਜਾਬੀ ਲੈਂਗੁਏਜ ਮੰਥ ਵਜੋਂ ਮਾਨਤਾ ਦਿੱਤੀ ਹੈ। ਸੋ ਇਹ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਜ਼ੁਬਾਨ ਬੋਲਣ ਵਾਲਿਆਂ ਲਈ ਬੜੇ ਫਖਰ ਦੀ ਗੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਨ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰ ਹਨ? ਦੇਖੋ, ਇਹ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬੀ ਵੀਰ ਭੈਣਾਂ ਜਿੱਥੇ ਜਿੱਥੇ ਵੀ ਨੇ, ਬੇਸ਼ੱਕ ਉਹ ਇੱਕ ਫੀਲਡ ਨੂੰ ਚੁਣ ਲੈਂਦੇ ਨੇ, ਉਸ ਦੇ ਵਿੱਚ ਉਹ ਫਿਰ ਮੁਹਾਰਤ ਹੀ ਹਾਸਲ ਨਹੀਂ ਕਰਦੇ, ਉਸ ਗੱਲ ਨੂੰ ਕਿਸੇ ਕੰਢੇ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਅੱਛਾ, ਮੈਂ ਜਦੋਂ 1991-92 ਦੇ ਵਿੱਚ ਪਹਿਲੀ ਵਾਰ ਸ਼ਿਕਾਗੋ ਗਿਆ, ਕਿਉਂਕਿ ਅਮਰੀਕਾ ਦੀਆਂ 50 ਸਟੇਟਾਂ 'ਚ ਇਲੀਨੋਇਸ ਵੀ ਇੱਕ ਬੜੀ ਅਹਿਮੀਅਤ ਵਾਲੀ ਸਟੇਟ ਹੈ। ਸ਼ਿਕਾਗੋ ਇਲੀਨੋਇਸ ਦਾ ਹਿੱਸਾ ਹੈ ਔਰ ਉੱਥੇ ਬੇਸ਼ੱਕ ਸਾਡੇ ਪ੍ਰੋਗਰਾਮ ਗੁਰਦੁਆਰਾ ਸਾਹਿਬ 'ਚ ਸੀ, ਲੇਕਿਨ ਉਦੋਂ ਹੀ ਮੇਰੀ ਮੁਲਾਕਾਤ ਪੰਜਾਬੀ ਕਲਚਰਲ ਸੁਸਾਇਟੀ ਆਫ ਸ਼ਿਕਾਗੋ ਦੇ ਰਜਿੰਦਰ ਸਿੰਘ ਮੱਘੋ, ਜਿਹੜੇ ਬੋਰਡ ਆਫ ਗਵਰਨਰਸ ਦੇ ਸੀ, ਗੁਰਦੁਆਰਾ ਕਮੇਟੀ ਨਾਲ ਵੀ ਜੁੜੇ ਹੋਏ ਸੀ, ਉਹਨਾਂ ਦੇ ਨਾਲ ਹੋਈ। ਔਰ ਮੈਂ ਇਹ ਦੇਖਦਾ ਕਿ ਉਦੋਂ ਵੀ ਉਹਨਾਂ ਨੇ ਇੱਕ ਆਪਣੀ ਪੰਜਾਬੀ ਕਲਚਰਲ ਇਸ ਆਰਗੇਨਾਈਜੇਸ਼ਨ ਦੇ ਨਾਂ ਥੱਲੇ, ਜਿਹੜੀ ਪੰਜਾਬੀ ਕਲਚਰਲ ਸੁਸਾਇਟੀ ਆਫ ਸ਼ਿਕਾਗੋ, ਉਹ ਦੋਵੇਂ ਪੰਜਾਬਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਵੀ ਕਰਦੇ ਸੀ ਔਰ ਉਹਨਾਂ ਦਾ ਫੋਕਸ ਸੀ ਕਿ ਪੰਜਾਬੀ ਜ਼ਬਾਨ ਨੂੰ ਕਿਵੇਂ ਜਿਹੜਾ ਹੈ ਉਹ ਪਜ਼ੀਰਾਈ ਦਿੱਤੀ ਜਾਏ ਔਰ ਉਹਦੀ ਰੈਕਗਨੀਸ਼ਨ ਹੋਏ। ਔਰ ਜਿਹੜਾ ਚੰਗਾ ਪੱਖ ਹੈ ਸਾਡੇ, ਕਿਉਂਕਿ ਇੱਕ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਸਟੇਜੀ ਕਿਸਮ ਦਾ ਸੋ ਕਾਲਡ ਕਲਾਕਾਰਾਂ ਦੇ ਨਾਂ ਥੱਲੇ ਜਾਂ 90ਵਿਆਂ ਦਾ ਪੀਰੀਅਡ ਆਡੀਓ ਕੈਸਟਰਾਂ ਦਾ ਪੀਰੀਅਡ ਸੀ ਔਰ ਉਹਦੇ 'ਚ ਉਹੀ ਸ਼ਰਾਬ ਔਰ ਅਦਾਲਤਾਂ ਔਰ ਫਲਾਣਾ ਅਤੇ ਜੋ ਪੰਜਾਬ ਦਾ ਪ੍ਰਾਈਡ ਉਹਨਾਂ ਨੇ ਸ਼ਰਾਬ, ਦਾਰੂ, ਅਦਾਲਤਾਂ ਔਰ ਉਸ ਦੇ ਨਾਲ ਜੋੜਿਆ ਹੋਇਆ ਸੀ। ਸੋ ਇਹਨਾਂ ਨੇ ਬੜੇ ਚੰਗੇ ਢੰਗ ਦੇ ਨਾਲ ਉੱਥੇ ਜਿਹੜਾ ਸਾਡਾ ਸਾਫ ਸੁਥਰਾ ਕਲਚਰ ਹੈ, ਸਾਫ ਸੁਥਰੀ ਤਹਿਜ਼ੀਬ ਹੈ, ਜਿਸ ਜ਼ਬਾਨ ਦੇ ਵਿੱਚ ਜੇ ਅਸੀਂ ਗੁਰੂ ਨਾਨਕ ਸਾਹਿਬ, ਸਿੱਖ ਗੁਰੂ ਸਾਹਿਬਾਨ ਨੇ ਕਿੰਨਾ ਵੱਡੀ ਕੰਟਰੀਬਿਊਸ਼ਨ ਆਪਣੀ ਉਸ ਬੋਲੀ, ਬਾਬਾ ਫਰੀਦ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਵੀ 250 ਸਾਲ ਪਹਿਲਾਂ ਹੋਏ ਨੇ, ਔਰ ਫਿਰ ਸੂਫੀਆਨਾ ਕਲਾਮ ਦੀ ਜੇ ਗੱਲ ਕਰੀਏ ਤਾਂ ਫਿਰ ਉਹ ਸ਼ਾਹ ਹੁਸੈਨ ਹੋਣ, ਉਹ ਸੁਲਤਾਨ ਬਾਹੂ ਹੋਣ ਔਰ ਬਾਬਾ ਬੁੱਲੇ ਸ਼ਾਹ ਔਰ ਵਾਰਿਸ ਸ਼ਾਹ। ਔਰ ਇਸ ਦੇ ਨਾਲ ਨਾਲ ਓਵਰਆਲ ਵੀ ਜੇ ਅਸੀਂ ਆਪਣੇ ਗੁਣਾਂ ਦੀ ਗੱਲ ਕਰੀਏ ਤਹਿਜ਼ੀਬ ਦੇ, ਤੇ ਬਹੁਤ ਜ਼ਿਆਦਾ ਗੁਣ ਨੇ। ਸੋ ਮੈਨੂੰ ਜਦੋਂ ਮੈਂ ਕੱਲ੍ਹ ਇਹ ਖਬਰ ਦੇਖੀ, ਔਰ ਕਿਉਂਕਿ ਇਹਨਾਂ ਦੇ ਨਾਲ ਰਜਿੰਦਰ ਸਿੰਘ ਮੱਘੋ ਜਾਂ ਇਹਨਾਂ ਨਾਲ ਨੂੰ ਕਾਫੀ ਦੇਰ ਤੋਂ ਸੰਪਰਕ ਨਹੀਂ ਹੋਇਆ, ਕਿਉਂਕਿ ਅਸੀਂ ਇੱਕ ਪੋਲੀਟੀਕਲ ਏਜੰਡੇ ਨੂੰ ਲੈ ਕੇ ਤੁਰੇ ਹਾਂ। ਕਲਚਰ ਜਾਂ ਦੂਜੇ ਵਾਲਿਆਂ ਨੂੰ ਅਸੀਂ ਜਿਹੜਾ ਐਪਰੀਸ਼ੀਏਟ ਤਾਂ ਕਰਦੇ ਹਾਂ, ਪਰ ਕੋਈ ਰੈਗੂਲਰ ਰਾਫਤੇ ਵਾਲੀ ਗੱਲ ਨਹੀਂ ਹੈ। ਅਤੇ ਜਦੋਂ ਮੈਂ ਦੇਖਿਆ ਵੀ ਸਟੇਟ ਆਫ ਇਲੀਨੋਇਸ ਦੇ ਗਵਰਨਰ ਨੇ, ਉਹਨਾਂ ਦੇ ਗਵਰਨਰ ਨੇ JB ਪ੍ਰਿਟਜ਼ਕਰ, ਉਹਨਾਂ ਨੇ ਪ੍ਰੋਕਲਾਮੇਸ਼ਨ ਦਿੱਤੀ ਹੈ, ਕਿਉਂਕਿ ਫੈਬਰਰੀ ਦਾ ਮਹੀਨਾ, ਇਸ ਗੱਲ ਦਾ ਧਿਆਨ ਰਹੇ ਕਿ ਯੂਨਾਈਟਿਡ ਨੇਸ਼ਨਸ ਵੱਲੋਂ, ਯੂਨੈਸਕੋ ਵੱਲੋਂ ਜਿਹੜਾ 21 ਫਰਵਰੀ ਦਾ ਦਿਨ ਹੈ ਉਹ ਇੰਟਰਨੈਸ਼ਨਲ ਮਦਰ ਲੈਂਗੁਏਜਿਸ ਡੇ ਦੇ ਤੌਰ 'ਤੇ ਉਸ ਨੂੰ ਰੈਕਗਨਾਈਜ਼ ਕੀਤਾ ਹੋਇਆ। ਅਸੀਂ ਗੱਲ ਕਰਾਂਗੇ ਜਿੱਦਾਂ 21 ਫਰਵਰੀ ਹੋਏਗੀ। ਪਰ ਇਹਨਾਂ ਨੇ ਜਿਹੜਾ ਇਸ ਪੰਜਾਬੀ ਕਲਚਰਲ ਸੁਸਾਇਟੀ ਸ਼ਿਕਾਗੋ ਨੇ ਐਫਰਟ ਕਰਕੇ ਗਵਰਨਰ ਤੱਕ ਪਹੁੰਚ ਕਰ, ਔਰ ਇਹਦੇ 'ਤੇ ਇੱਕ ਲੰਬੀ ਲੌਬੀ ਹੁੰਦੀ ਹੈ, ਐਵੇਂ ਨਹੀਂ ਹੁੰਦਾ, ਉਹਨਾਂ ਨੇ ਪਹੁੰਚ ਕੀਤੀ ਔਰ ਨਤੀਜੇ ਦੇ ਤੌਰ 'ਤੇ ਇਸ ਪ੍ਰੋਕਲੇਮੇਸ਼ਨ ਦੇ ਥੱਲੇ ਜਿਹੜੀ ਗਵਰਨਰ ਨੇ, ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਕਿ ਉਹਨਾਂ ਨੇ ਫਰਵਰੀ ਦਾ ਮਹੀਨਾ ਜਿਹੜਾ ਹੈ ਪੰਜਾਬੀ ਲੈਂਗੁਏਜ ਮੰਥ ਵਜੋਂ ਉਹਨੂੰ ਰੈਕਗਨਾਈਜ਼ ਕੀਤਾ। ਔਰ ਜਿਹੜੀ ਇਸ ਪ੍ਰੋਕਲੇਮੇਸ਼ਨ ਦੇ ਅਲਫਾਜ਼ ਨੇ, ਵੇਅਰ ਐਜ਼ ਨੇਟਿਵ ਟੂ ਦਾ ਪੰਜਾਬ ਰੀਜਨ ਆਫ ਇੰਡੀਆ ਐਂਡ ਪਾਕਿਸਤਾਨ, ਪੰਜਾਬੀ ਇਜ਼ ਦਾ 9th ਮੋਸਟ ਵਾਈਡਲੀ ਸਪੋਕਨ ਲੈਂਗੁਏਜ ਇਨ ਦਾ ਵਰਲਡ, ਕਿ ਦੋਨੋਂ ਹੀ ਪੰਜਾਬ ਜਿਹੜੇ ਨੇ, ਭਾਰਤੀ ਔਰ ਪਾਕਿਸਤਾਨੀ, ਉਸ ਖਿੱਤੇ ਦੇ ਲੋਕਾਂ ਦੀ ਇਹ ਜ਼ਬਾਨ ਹੈ। ਔਰ ਦੁਨੀਆ 'ਚ ਜਿਹੜੀਆਂ ਸਭ ਤੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਜ਼ਬਾਨਾਂ ਨੇ, ਉਹਨਾਂ 'ਚ ਪੰਜਾਬੀ 9ਵੇਂ ਨੰਬਰ 'ਤੇ ਹੈ। ਵੇਅਰ ਐਜ਼ ਪੰਜਾਬੀ ਹੈਜ਼ ਏ ਸਿਗਨੀਫਿਕੈਂਟ ਨੰਬਰ ਆਫ ਸਪੀਕਰਸ ਇਨ ਇੰਡੀਆ, ਪਾਕਿਸਤਾਨ, ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ, ਕੈਨੇਡਾ ਐਂਡ ਆਸਟ੍ਰੇਲੀਆ, ਐਜ਼ ਵੈਲ ਐਜ਼ ਸਮਾਲਰ ਕਮਿਊਨਿਟੀਜ਼ ਆਫ ਸਪੀਕਰਸ ਇਨ ਅਦਰ ਕੰਟਰੀਜ਼, ਕਿ ਦੁਨੀਆ ਭਰ ਦੇ ਵਿੱਚ ਖਾਸ ਤੌਰ 'ਤੇ ਇੰਡੀਆ, ਪਾਕਿਸਤਾਨ, UK, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ ਛੋਟੇ ਮੁਲਕਾਂ ਦੇ ਵਿੱਚ ਵੀ ਪੰਜਾਬੀ ਬੋਲਣ ਵਾਲੇ ਬਹੁਤ ਸਾਰੇ ਲੋਕ ਨੇ। ਵੇਅਰ ਐਜ਼ ਦੇਰ ਆਰ ਮੋਰ ਦੈਨ 750,000 ਪੰਜਾਬੀ ਸਪੀਕਿੰਗ ਅਮਰੀਕਨਸ and more than 50,000 Punjabi speaking
ਇਲੀਨੋਇਸੀਅਨਸ, ਇਹ ਮੈਨੂੰ ਲੱਗਦਾ ਵੀ ਫਿਗਰ ਇਹਨਾਂ ਨੇ ਠੀਕ ਨਹੀਂ ਦਿੱਤੀ, ਕਿਉਂਕਿ 1 ਮਿਲੀਅਨ ਤਾਂ ਇਕੱਲੀ ਸਿੱਖਾਂ ਦੀ ਆਬਾਦੀ ਹੈ ਅਮਰੀਕਾ 'ਚ, ਜੀ ਔਰ ਜੇ ਇਹ ਇੰਨੀ ਜਾਂ ਇਸ ਤੋਂ ਦੁੱਗਣੀ ਪਾਕਿਸਤਾਨੀ ਪੰਜਾਬੀ ਹੋਣਗੇ ਤੇ ਇਹ ਤਾਂ ਘੱਟੋ ਘੱਟ 3 ਮਿਲੀਅਨ ਬਣਦਾ। ਪਰ ਚਲੋ ਉਹਨਾਂ ਨੇ ਕਿੱਥੋਂ ਇਹ ਫਿਗਰ ਲਈ, ਔਰ 50,000 ਇਲੀਨੋਇਸ 'ਚੋਂ ਠੀਕ ਹੋਏਗੀ ਫਿਗਰ ਇੰਨੇ, ਪਰ ਇਹ ਵੀ ਜ਼ਿਆਦਾ ਹੋਏਗੀ ਕਿਉਂਕਿ ਇਲੀਨੋਇਸ 'ਚ ਵੀ ਹੁਣ ਸਿੱਖ ਪਾਪੂਲੇਸ਼ਨ ਔਰ ਪਾਕਿਸਤਾਨੀ ਪਾਪੂਲੇਸ਼ਨ ਕਾਫੀ ਹੈ। ਜੀ ਵੇਅਰ ਐਜ਼ ਦਾ ਪੰਜਾਬੀ ਕਲਚਰਲ ਸੁਸਾਇਟੀ ਆਫ ਸ਼ਿਕਾਗੋ and Illinois Punjabi speaking community are committed to preserving, protecting and sharing Punjabi language, literature, art, culture and tradition with their fellow Illinoisians ਕਿ ਬਈ ਅਸੀਂ ਪੰਜਾਬੀ ਤਹਿਜ਼ੀਬ, ਆਰਟ, ਸਾਹਿਤ ਜਿਹੜਾ ਇਹ ਸਾਰਾ ਜਿਹੜੇ ਸਾਡੇ ਫੈਲੋ ਨੇ ਇਲੀਨੋਇਸ ਤੇ ਬਾਕੀ ਲੋਕ ਉਹਨਾਂ ਨਾਲ ਸ਼ੇਅਰ ਕਰਨਾ ਚਾਹੁੰਦੇ। Therefore, I J.B. Pritzker, Governor of State of Illinois, do hereby proclaim February 2022 as Punjabi Language Month in recognition of the contributions of Punjabi speakers to our communities. Proper Nice. stamp ਦੇ ਥੱਲੇ ਹੈ। ਅੱਛਾ। ਸੋ ਅਸੀਂ ਜਿਹੜਾ ਅਮਰੀਕਾ ਭਰ ਦੇ ਵਿੱਚ ਜਿਹੜੇ ਪੰਜਾਬੀ ਨੇ, ਸਿੱਖ ਵੀ ਮੁਸਲਮਾਨ ਵੀ ਦੋਨਾਂ ਖਿੱਤਿਆਂ 'ਚ, ਹਿੰਦੂਆਂ ਨੂੰ ਵੀ ਮੁਬਾਰਕ ਦੇ ਦਿੰਦੇ। ਹਾਲਾਂਕਿ ਪੰਜਾਬੀ ਹਿੰਦੂ ਸਾਡੇ ਵੀਰ ਉਹ ਤਾਂ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਹੀਂ ਮੰਨਦੇ, ਜੀ ਲੇਕਿਨ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਸਾਡੀ ਖਿੱਤੇ ਦੀ ਤਹਿਜ਼ੀਬ, ਕਿਉਂਕਿ ਬੋਲੀ ਤੁਹਾਡੀ ਪਛਾਣ ਹੀ ਨਹੀਂ, ਬੋਲੀ ਦੇ ਨਾਲ ਹੀ ਜਿਹੜਾ ਜਦੋਂ ਅਸੀਂ ਮਾਂ ਬੋਲੀ ਕਹਿੰਦੇ ਤਾਂ ਫਿਰ ਮਾਂ ਬੋਲੀ ਦੇ ਨਾਲ ਜਿਹੜਾ ਮਾਂ ਬੋਲੀ ਤੋਂ ਮੁਨਕਰ ਹੈ ਉਹ ਤਾਂ ਫਿਰ ਮਾਂ ਤੋਂ ਹੀ ਮੁਨਕਰ ਹੈ। ਜੀ ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਇਲੀਨੋਇਸ ਦੇ ਸਿੱਖਾਂ ਨੂੰ ਕਿ ਉਹਨਾਂ ਨੇ ਖਾਸ ਤੌਰ ਤੇ ਇਸ ਫਰਵਰੀ ਦੇ ਮਹੀਨੇ ਇਹ ਪ੍ਰੋਕਲੇਮੇਸ਼ਨ ਦਈ ਹੈ। ਜੀ ਔਰ ਕਨਕਲੂਜਨ 'ਚ ਜਿਵੇਂ ਅਸੀਂ ਰੂਹਾਨੀ ਵਿਚਾਰ ਕਰਦੇ, ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਮਹੱਲਾ ਪਹਿਲਾ ਘਰ ਚੌਥਾ, ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ, ਆਬ ਖਾਕ ਜਿਨ ਬੰਦ ਰਹਾਈ ਧਨ ਸਿਰਜਣ ਹਾਰੋ, ਮਰਨ ਮਰਣਾ ਮੁੱਲਾ ਮਰਣਾ ਪੀ ਕਰਤਾਰੋ ਡਰਨਾ ਰਹਾਓ। ਹੁਣ ਇਹ ਸ਼ਬਦ ਇਵੇਂ ਜਾਪਦਾ ਹੈ ਜਿਵੇਂ ਉਹਨਾਂ ਦੇ ਸਾਹਮਣੇ ਮੁਸਲਮਾਨ ਕਰਾਊਡ, ਖਾਸ ਤੌਰ ਤੇ ਮੁੱਲਾ ਕਾਜ਼ੀ, ਉਹਨਾਂ ਨੂੰ ਸੰਬੋਧਿਤ ਹੋ ਕੇ ਹੈ। ਹਾਲਾਂਕਿ ਸਾਡੇ ਸਾਰਿਆਂ ਦੇ ਲਈ ਮੈਸੇਜ ਹੈ ਕਿ ਅਲਟੀਮੇਟ, ਕਿਉਂਕਿ ਜਿਹੜੇ ਅਲਫਾਜ਼ ਇਸਤੇਮਾਲ ਕੀਤੇ ਨੇ ਉਹ ਜਿਵੇਂ ਮੌਲਾ, ਹੁਣ ਇਸਲਾਮਿਕ ਫੇਥ ਦੇ ਵਿੱਚ ਮਾਲਕ ਦੇ ਲਈ, ਰੱਬ ਲਈ ਮੌਲਾ, ਜੀ ਕਿ ਜੋ ਮੇਰਾ ਮੌਲਾ ਕਰੇਗਾ। ਸੋ ਗੁਰੂ ਸਾਹਿਬ ਕਹਿੰਦੇ ਨੇ ਸੋਈ ਮੌਲਾ ਜਿਨ ਜਗ ਮੌਲਿਆ। ਹੁਣ ਇਹ ਇੱਕ ਪਾਸੇ ਮੌਲਾ ਅਰਬੀ ਦਾ ਲਫ਼ਜ਼ ਹੈ ਮਾਲਕ ਦੇ ਲਈ, ਔਰ ਦੂਸਰੇ ਪਾਸੇ ਪੰਜਾਬੀ ਦਾ ਲਫ਼ਜ਼ ਮੌਲਿਆ ਹੁੰਦਾ ਹਰਿਆ ਭਰਿਆ ਹੋਣਾ। ਉਹ ਸਾਰੇ ਨੂੰ ਜਦੋਂ ਕੋਈ ਚੀਜ਼ ਖਿੜਦੀ ਹੈ, ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਬਾਗ ਜਿਹੜਾ ਉਹ ਮੌਲਿਆ, ਮੌਲੀ ਧਰਤੀ ਮੌਲਿਆ ਆਕਾਸ਼, ਕਿ ਚਾਰ ਚੁਫੇਰੇ ਜ਼ਿੰਦਗੀ ਧੜਕ ਰਹੀ ਹੈ, ਜ਼ਿੰਦਗੀ ਰੁਮਕ ਰਹੀ ਹੈ। ਸੋ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਭਾਈ ਇਹ ਜਿਹੜੀ ਸਾਰਾ ਅਸੀਂ ਦੁਨੀਆ ਦੇ ਅੰਦਰ ਹਰਿਆਵਲ, ਬਹਾਰ ਔਰ ਉਤਸ਼ਾਹ ਔਰ ਲਾਈਫ ਦੇਖਦੇ ਹਾਂ, ਲਾਈਫ ਜਿਹੜੀ ਧੜਕ ਰਹੀ ਹੈ, ਰੁਮਕ ਰਹੀ ਹੈ, ਇਹਨੂੰ ਧੜਕਾਉਣ ਵਾਲਾ ਹੀ ਉਹ ਮੌਲਾ ਹੈ, ਉਹੀ ਰੱਬ ਹੈ। ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ, ਇਹ ਸਾਰੀ ਬਹਾਰ ਸੰਸਾਰ ਦੇ ਵਿੱਚ ਉਸ ਮੌਲਾ ਦੀ ਹੈ ਜਿਹਨੇ ਇਸ ਧਰਤੀ ਨੂੰ ਜਿਹੜਾ ਹੈ ਉਹ ਆਬ ਖਾਕ ਜਿਨ ਬੰਦ ਰਹਾਈ। ਹੁਣ ਆਬ ਪਾਣੀ ਨੂੰ ਕਹਿੰਦੇ ਨੇ, ਖਾਕ ਮਿੱਟੀ ਨੂੰ ਕਹਿੰਦੇ ਨੇ। ਹੁਣ ਅਦਰਵਾਈਜ਼ ਮਿੱਟੀ ਔਰ ਖਾਕ ਦਾ ਕੋਈ ਮੇਲ ਨਹੀਂ ਹੈ, ਪਰ ਉਹ ਗੁਰੂ ਸਾਹਿਬ ਕਹਿੰਦੇ ਨੇ ਵੀ ਉਸ ਮੌਲਾ ਦੀ, ਉਸ ਰੱਬ ਦੀ ਰਹਿਮਤ ਦੇਖੋ ਕਿ ਕਿਵੇਂ ਉਸ ਨੇ ਆਬ ਤੇ ਖਾਕ ਨੂੰ ਇੱਕਮਿਕ ਕੀਤਾ, ਕਿਵੇਂ ਖਾਕ ਉਸ ਆਬ ਨੂੰ ਆਪਣੇ 'ਚ ਸੰਭਾਲਦੀ ਹੈ, ਆਪਣੇ 'ਚ ਸਮੂੰਦੀ ਹੈ, ਔਰ ਫਿਰ ਉਸ ਆਬ ਔਰ ਖਾਕ ਦੀ ਬਦੌਲਤ ਜਦੋਂ ਬੀਜ ਉਸ ਧਰਤੀ ਦੇ ਵਿੱਚ ਪੈਂਦਾ ਹੈ ਉਹ ਪੁੰਗਰਦਾ ਹੈ, ਉਹ ਫਿਰ ਮੌਲਦਾ ਹੈ, ਹਰਿਆ ਹੁੰਦਾ ਹੈ, ਔਰ ਚਾਰ ਚਫੇਰੇ ਬਹਾਰ ਹੁੰਦੀ ਹੈ। ਉਸ ਕਰਤੇ ਦੀ ਧਨ ਸਿਰਜਣਹਾਰੋ, ਜਿਹਨੇ ਸਭ ਕ੍ਰੀਏਟ ਕੀਤਾ ਉਸ ਦਾ ਕ੍ਰਿਸ਼ਮਾ। ਤੇ ਹੇ ਮੁੱਲਾ, ਹੁਣ ਦੋਨੋਂ ਹੀ ਲਫ਼ਜ਼ ਜਦੋਂ ਮੁੱਲਾ ਜਾਂ ਕਾਜ਼ੀ ਇਹ ਦੁਹਰਾਏ ਜਾਂਦੇ ਨੇ ਤੇ ਇਸਲਾਮ ਦੇ ਇੰਟਰਪ੍ਰੇਟਰ ਨੇ। ਕਾਜ਼ੀ ਕਾਨੂੰਨ ਨੂੰ ਵੀ ਇੰਟਰਪ੍ਰੇਟ ਕਰਦਾ ਹੈ, ਉਹਨਾਂ ਦੀ ਜਿਹੜੇ ਸ਼ਰੀਅਤ ਕੋਰਟ ਸੀ ਉਹਨਾਂ ਦੇ ਵਿੱਚ ਵੀ ਕਾਜ਼ੀ ਡਿਸਾਈਡਿੰਗ ਫੈਕਟਰ ਸੀ, ਔਰ ਮੁੱਲਾ ਜਿਹੜਾ ਉਹ ਲੀਡ ਕਰਦਾ ਹੈ ਮਸਜਿਦ ਦੇ ਵਿੱਚ 5 ਵੇਲੇ ਦੀ ਨਮਾਜ਼, ਔਰ ਉਹ ਜਿਹੜਾ ਉਹ ਸਾਰੇ ਨੂੰ ਅਜ਼ਾਨ ਵੀ ਦਿੰਦਾ ਹੈ। ਹੁਣ ਮਰਨਾ ਮੁੱਲਾ ਮਰਨਾ ਪੀ ਕਰਤਾਰੋ ਡਰਨਾ ਰਹਾਓ। ਰਹਾਓ ਦੇ ਤੋਕੇ ਹੈ ਕਿ ਹੇ ਮੁੱਲਾ ਇਸ ਗੱਲ ਨੂੰ ਦੇਖ, ਤੂੰ ਸਭ ਨੂੰ ਉਪਦੇਸ਼ ਦਿੰਦਾ ਹੈ, ਸਭ ਦੇ ਲਈ ਤੂੰ ਚੰਗੀਆਂ ਗੱਲਾਂ ਕਰਦਾ ਹੈ,
ਪਰ ਤੂੰ ਆਪਣੇ ਆਪ ਤੇ ਵੀ ਕਦੇ ਆਪਣੇ ਆਪ ਨੂੰ ਯਾਦ ਦਹਾਨੀ ਕਰਵਾਈ ਹੈ ਕਿ ਮੌਤ ਅਲਟੀਮੇਟ ਟਰੂਥ ਹੈ, ਕਿ ਭੀ ਕਰਤਾਰੋਂ ਡਰਨਾ, ਕਿ ਜੇ ਇਹ ਅੰਦਰ ਹੋਏ ਕਿ ਅਲਟੀਮੇਟ ਟਰੂਥ ਰੱਬ ਹੈ, ਮੌਤ ਹੈ, ਫਿਰ ਰੱਬ ਦਾ ਡਰ, ਕਰਤਾਰ ਵੀ ਕ੍ਰੀਏਟਰ ਹੈ, ਮੌਲਾ ਹੈ, ਕਿ ਫਿਰ ਉਸ ਦਾ ਡਰ ਅਸਲ ਵਿੱਚ ਸਾਡੇ ਅੰਦਰ ਹੋਏਗਾ। ਔਰ ਅਸੀਂ ਜੀਵਨ ਦਾ ਇਹੀ ਨਹੀਂ ਕਿ ਦੂਜਿਆਂ ਨੂੰ ਜਿਹੜਾ ਉਹ ਉਪਦੇਸ਼ ਕਰੀਏ ਜਾਂ ਦੂਸਰਿਆਂ ਨੂੰ ਪ੍ਰੀਚ ਕਰੀਏ, ਅਸੀਂ ਆਪ ਵੀ ਉਸ ਦੇ ਉੱਤੇ ਅਮਲ ਕਰਾਂਗੇ। ਤਾਂ ਤੂੰ ਮੁੱਲਾ ਤਾਂ ਤੂੰ ਕਾਜ਼ੀ, ਜਾਣੈ ਨਾਮ ਖੁਦਾਈ, ਜੇ ਬਹੁ ਤੇਰਾ ਪੜ੍ਹਿਆ ਹੋਵੇ ਕੋ ਰਹਿ ਨਾ ਭਰੀਐ ਪਾਈ। ਹੁਣ ਮੁੱਲਾ ਤੇ ਕਾਜ਼ੀ, ਕਿਉਂਕਿ ਦੋਨੋਂ ਹੀ ਮਜ਼ਹਬ ਦੇ ਇੰਟਰਪ੍ਰੇਟਰ ਨੇ, ਉਹਨਾਂ ਨੂੰ ਐਡਰੈਸ ਕਰਦੇ ਆ ਕਿ ਭਾਈ ਕੀ ਤੂੰ ਸੱਚਮੁੱਚ ਖੁਦਾ ਦੇ ਨਾਮ ਦੇ ਨਾਲ ਸੱਚੀ ਮੁਹੱਬਤ ਕਰਦਾ? ਹੇ ਮੁੱਲਾ, ਹੇ ਕਾਜ਼ੀ, ਜਾਣੈ ਨਾਮ ਖੁਦਾਈ, ਕੀ ਤੂੰ ਖੁਦਾ ਦੇ ਨਾਮ ਦੇ ਨਾਲ ਅਸਲੋਂ ਜੁੜਿਆ ਹੋਇਆ? ਇਹ ਰੱਬ ਨੂੰ ਪਾਣ ਦੇ ਲਈ ਜੇ ਬਹੁਤੇਰਾ ਪੜ੍ਹਿਆ ਹੋਵੇ ਕੋ ਰਹਿ ਨਾ ਭਰੀਐ ਪਾਈ। ਹੁਣ ਇਨਫੈਕਟ ਪਾਈ ਪਨ ਘੜੀ ਨੂੰ ਕਹਿੰਦੇ ਨੇ। ਪਨ ਘੜੀ ਪਾਣੀ ਦੇ ਵਿੱਚ ਇੱਕ ਛੋਟਾ ਜਿਹਾ ਛੇਦ ਰੱਖ ਕੇ ਘੜੀ ਸੀ, ਜਿਹਦੇ ਨਾਲ ਅੰਦਾਜ਼ਾ ਹੁੰਦਾ ਸੀ ਜਿਉਂ-ਜਿਉਂ ਡੁੱਬਦੀ ਜਾਂਦੀ ਸੀ, ਹੁੰਦਾ ਸੀ ਕਿ ਵੀ ਇਹ ਵਕਤ ਹੁਣ ਦੁਪਹਿਰ ਹੈ, ਹੁਣ ਸ਼ਾਮ ਹੈ। ਯਾਦ ਦਹਾਨੀ ਇਹ ਹੈ ਕਿ ਜ਼ਿੰਦਗੀ ਦੇ ਸਾਹਾਂ ਦੀ ਇਸ ਪਨ ਘੜੀ 'ਚੋਂ ਸਾਡੇ ਸਾਹ ਹੌਲੀ ਹੌਲੀ ਨਿਕਲ ਰਹੇ ਨੇ ਔਰ ਇਹ ਪਾਈ ਖਾਲੀ ਹੋ ਰਹੀ ਹੈ, ਇਹ ਮੁੱਕ ਰਹੀ ਹੈ, ਅੰਤ ਸਾਡਾ ਨੇੜੇ ਆ ਰਿਹਾ ਹੈ। ਜੇ ਬਹੁਤੇਰਾ ਪੜ੍ਹਿਆ ਹੋਵੇ ਕੋ ਰਹਿ ਨਾ ਭਰੀਐ ਪਾਈ, ਕਿ ਅਲਟੀਮੇਟਲੀ ਇਹ ਪਾਈ ਨੇ ਭਰ ਜਾਣਾ, ਕੋਈ ਵੀ ਇਸ ਧਰਤੀ ਦੇ ਉੱਤੇ ਰਹਿ ਨਹੀਂ ਸਕਦਾ। ਸੋਈ ਕਾਜ਼ੀ ਜਿਨ ਆਪ ਤਜਿਆ, ਇੱਕ ਨਾਮ ਕੀਆ ਆਧਾਰੋ, ਕਿ ਹੇ ਕਾਜ਼ੀ, ਅਸਲੀ ਕਾਜ਼ੀ ਉਹ ਹੈ ਜਿਹਨੇ ਆਪਣੇ ਅੰਦਰੋਂ ਅਹਮ ਨੂੰ, ਆਪਣੇ ਅੰਦਰਲੀ ਅਨਾ ਨੂੰ, ਹਉਮੈ ਨੂੰ, ਈਗੋ ਨੂੰ ਮਾਰ ਲਿਆ। ਸੋਈ ਕਾਜ਼ੀ ਜਿਨ ਆਪ ਤਜਿਆ, ਆਪਣਾ ਆਪ ਜਿਹਨੇ ਗਵਾ ਲਿਆ, ਆਪਣੇ ਹੰਕਾਰ ਨੂੰ ਤੋੜ ਲਿਆ। ਇੱਕ ਨਾਮ ਕੀਆ ਆਧਾਰੋ, ਔਰ ਉਸ ਦੀ ਇੱਕੋ ਇੱਕ ਟੇਕ, ਆਧਾਰ, ਬੇਸ ਸਿਰਫ ਤੇ ਸਿਰਫ ਰੱਬ ਹੈ, ਰੱਬ ਦਾ ਨਾਂ ਹੈ, ਅੱਲਾ ਮੀਆਂ ਦੇ ਨਾਲ ਉਸ ਦੀ ਮੁਹੱਬਤ ਹੈ ਵੀ ਹੋਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰੋ। ਇਹ ਉਹ ਰੱਬ ਹੈ ਜਿਹੜਾ ਪਹਿਲਾਂ ਵੀ ਸੀ, ਹੈ ਵੀ, ਹੋਸੀ ਅੱਜ ਵੀ ਹੈ, ਔਰ ਜਾਏ ਨਾ ਜਾਸੀ, ਉਹਨੇ ਕਿਤੇ ਨਹੀਂ, ਉਹਨੇ ਹਮੇਸ਼ਾ ਰਹਿਣਾ ਹੈ। ਉਹੀ ਸੱਚਾ ਸਿਰਜਣਹਾਰ ਹੈ। ਪੰਜ ਵਕਤ ਨਿਵਾਜ਼ ਗੁਜ਼ਾਰੇ, ਪੜ੍ਹੇ ਕਤੇਬ ਕੁਰਾਨਾ, ਨਾਨਕ ਆਖੈ ਗੋਰ ਸ਼ਸ਼ ਦੇਈ, ਰਿਓ ਪੀਣਾ ਖਾਣਾ। ਕਿ ਹੇ ਮੁੱਲਾ, ਹੇ ਕਾਜ਼ੀ, ਤੂੰ 5 ਵੇਲੇ ਦੀ ਤੁਸੀਂ ਨਮਾਜ਼ ਵੀ ਗੁਜ਼ਾਰਦੇ ਹੋ, ਤੁਸੀਂ ਕੁਰਾਨ, ਕਤੇਬ ਜਿਹੜੀਆਂ ਮਜ਼ਹਬੀ ਪੁਸਤਕਾਂ ਨੇ ਉਹਨਾਂ ਨੂੰ ਵੀ ਪੜ੍ਹਦੇ ਹੋ। ਅਤੇ ਗੁਰੂ ਨਾਨਕ ਸਾਹਿਬ ਵੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹਨਾਂ ਦਾ ਪੜ੍ਹਨਾ ਤਾਂ ਹੀ ਸਕਾਰਤਾ ਹੋਏਗਾ। ਗੌਰ ਹੁੰਦੀ ਹੈ ਕਬਰ 'ਚ ਜਦੋਂ ਕੋਈ ਜਾ ਕੇ ਲੇਟਦਾ, ਉਹਦਾ ਅੰਤ ਹੈ ਕਿ ਭਾਈ ਉਹ ਤੁਹਾਨੂੰ ਹਮੇਸ਼ਾ ਇਹ ਯਾਦ ਰਹੇ ਕਿ ਤੁਹਾਨੂੰ ਉਹ ਕਬਰ ਆਵਾਜ਼ਾਂ ਮਾਰ ਰਹੀ ਹੈ। ਅਤੇ ਜਦੋਂ ਉਹ ਵਕਤ ਆਉਂਦਾ ਹੈ ਅਤੇ ਫਿਰ ਜਿਹੜਾ ਰਹਿਓ ਪੀਣਾ ਖਾਣਾ, ਫਿਰ ਇਹ ਜਿਹੜੇ ਦੁਨਿਆਵੀ ਸੁੱਖ ਨੇ ਇਹ ਖਤਮ ਹੋ ਜਾਂਦੇ ਨੇ। ਸੋ ਡੈਥ ਅਲਟੀਮੇਟ, ਕਿ ਜਿੱਥੇ ਅਸੀਂ ਅਲਟੀਮੇਟਲੀ, ਜਿਹਨੂੰ ਕਬੀਰ ਸਾਹਿਬ ਜਦੋਂ ਕਬੀਰ ਬੀਚਕ 'ਚ ਕਹਿੰਦੇ ਨੇ ਕਿ ਭਾਈ ਅਲਟੀਮੇਟਲੀ ਕਿ ਕਬੀਰ ਕਿ ਤੂੰ ਉੱਠ, ਜੇ ਉੱਠ ਕੇ ਮੁਰਾਦ ਨੂੰ ਨਹੀਂ ਜਪਦਾ ਤੇ ਇੱਕ ਦਿਨ ਯਾਦ ਰੱਖ, ਇੱਕ ਦਿਨ ਐਸੋ ਹੋਏਗੋ ਲਾਮੇ ਗੋਡ ਪਸਾਰ। ਸੋ ਇਹ ਵੀ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਅਲਟੀਮੇਟਲੀ ਉਸ ਗੌਰ ਦੇ ਵਿੱਚ, ਉਸ ਕਬਰ ਦੇ ਵਿੱਚ ਨਿਵਾਸ ਹੋਏਗਾ। ਇਸ ਲਈ ਜਿਹੜਾ ਹੈ ਉਸ ਰੱਬ ਦੇ ਨਾਲ ਜੁੜ ਜਿਹੜਾ ਰੱਬ ਸਿਰਜਣਹਾਰ ਹੈ। ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੋ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHVD4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।